ਪਹਿਲੀ ਗੱਲ ਜਿੱਦਾਂ ਹਰਜੋਤ ਜੀ ਨੇ ਆਪਾਂ ਜ਼ਿਕਰ ਕੀਤਾ ਹੀ ਆ ਵੀ ਜਿਹੜੇ ਈਰਾਨ ਦੇ ਨਾਲ ਜਿਹੜੀ ਡੀਲ ਹੋਈ ਹੈ 14 ਪੁਆਇੰਟ ਦੇ ਨਾਲ ਇਹ ਜਿਹੜੀ ਡੀਲ ਆ ਉਹ ਹੁਣ ਉੱਥੇ ਬਣ ਰਹੀ ਆ। ਦੋਨਾਂ ਨੇ ਸਾਈਨ ਕਰ ਦਿੱਤੇ ਆ। ਰਾਸ਼ਟਰਪਤੀ ਟਰੰਪ ਯੂਰਪ ਦੇ ਦੌਰੇ ਦੇ ਦੌਰਾਨ ਉਹਨਾਂ ਨੇ ਸਾਈਨ ਕੀਤੇ। ਜਿਹੜਾ ਈਰਾਨ ਦਾ ਪ੍ਰੈਜ਼ੀਡੈਂਟ ਆ ਉਸਨੇ ਆਪਣੇ ਪੱਧਰ ਦੇ ਉੱਤੇ ਇਲੈਕਟ੍ਰੋਨਿਕਲੀ ਜਿਹੜੇ ਉਹ ਸਾਈਨ ਕੀਤੇ। ਇਹ ਨਹੀਂ ਅਜੇ ਪਤਾ ਵੀ ਆਪਸ ਦੇ ਵਿੱਚ ਇਹਨਾਂ ਨੇ ਮੁਲਾਕਾਤ ਕਰਨੀ ਆ, ਉਹ ਚੀਜ਼ ਨੂੰ ਦਿਖਾਉਣੀ ਆ ਜਾਂ ਨਹੀਂ। ਸੋ ਦੁਨੀਆ ਭਰ ਤੋਂ ਰਿਐਕਸ਼ਨਸ ਜਿਹੜੇ ਹਰਜੋਤ ਸਿੰਘ ਜੀ ਇਸ ਡੀਲ ਨੂੰ ਲੈ ਕੇ ਜਿਹੜੇ ਉਹ ਆ ਰਹੇ ਐਕਸਟੈਂਡਡ ਸੀਜ਼ ਫਾਇਰ ਸਟੇਟ ਆਫ ਹਾਰਮੁਜ਼ ਦੇ ਓਪਨ ਹੋਣ ਨੂੰ ਜਿਹੜਾ ਉਹ ਲੈ ਕੇ। ਸੋ ਈਰਾਨ ਨੂੰ ਕਾਫੀ ਜ਼ਿਆਦਾ ਇਕਨੋਮਿਕ ਲਾਈਫਲਾਈਨ ਇਸ ਦੇ ਵਿੱਚ ਮਿਲੀਆਂ ਆ। ਕੰਸੈਸ਼ਨ ਉਹਨਾਂ ਨੂੰ ਬਹੁਤ ਘੱਟ ਕਰਨੀਆਂ ਪਈਆਂ ਆ ਤੇ ਓਵਰਆਲ ਸਟੇਟ ਆਫ ਹਾਰਮੁਜ਼ ਦੇ ਉੱਤੇ ਉਹਨਾਂ ਦਾ ਦਾਵਾ ਉਹਨਾਂ ਨੇ ਇਸ ਡੀਲ ਤੋਂ ਬਾਅਦ ਚ ਇਨਫੈਕਟ ਹੋਰ ਮਜ਼ਬੂਤ ਜਿਹੜਾ ਉਹ ਹੋ ਗਿਆ ਆ। ਸੋ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ। ਰਿਪਬਲਿਕਨਸ ਕਾਫੀ ਜਿਹੜੇ ਵਾਸ਼ਿੰਗਟਨ ਡੀਸੀ ਚ ਆ ਉਹ ਇਸ ਚੀਜ਼ ਦੇ ਇਸ ਪੂਰੀ ਡੀਲ ਦੇ ਉਲਟ ਵੀ ਨਜ਼ਰ ਆਏ ਆ। ਇਜ਼ਰਾਈਲੀਜ਼ ਖਾਸ ਕਰਕੇ ਜਿਹੜੇ ਜ਼ਾਇਨਿਸਟ ਆ ਉਹਨਾਂ ਨੇ ਟੋਟਲੀ ਇਸ ਤੋਂ ਨਿਰਾਸ਼ਾ ਜਿਹੜੀ ਆ ਉਹ ਦਿਖਾਈ ਹੈਗੀ ਆ। ਪਰ ਇਸ ਦਾ ਓਵਰਆਲ ਇਕਨੋਮੀ ਨੂੰ ਲੈ ਕੇ ਅਸਰ ਕਿੱਦਾਂ ਦਾ ਪਊਗਾ ਇਹ ਆਉਣ ਵਾਲਾ ਵਕਤ ਜਿਹੜਾ ਉਹ ਦੱਸੂਗਾ। ਸਟੇਟ ਆਫ ਹਾਰਮੁਜ਼ ਨੂੰ ਪੂਰੀ ਤਰ੍ਹਾਂ ਖੁੱਲਦਿਆਂ ਨੂੰ ਵਕਤ ਜਿਹੜਾ ਉਹ ਲੱਗੇਗਾ। ਇਸ ਖਬਰ ਦੇ ਨਾਲ ਰਮਨ ਜੀ ਟਰੱਕਿੰਗ ਦੇ ਉੱਤੇ ਕੀ ਚਹਿਲ ਕਦਮੀ ਜਿਹੜੀ ਉਹ ਹੋਈ ਆ, ਉਹਨਾਂ ਨੂੰ ਆਸ ਉਮੀਦ ਤਾਂ ਜਾਗੀ ਹੋਊਗੀ ਵੀ ਹੁਣ ਡੀਜ਼ਲ ਦੇ ਪ੍ਰਾਈਸ ਇਵੈਂਚੁਅਲੀ ਜਿਹੜੇ ਉਹ ਘਟਣੇ ਸ਼ੁਰੂ ਹੋ ਜਾਣਗੇ। ਘਟਣੇ ਸ਼ੁਰੂ ਹੋ ਗਏ ਆ ਰਾਜਕਰਨ। ਮੈਂ ਕਾਫੀ ਇਸ ਚੀਜ਼ ਦੇ ਵਿੱਚ ਦੇਖ ਰਿਹਾ ਸੀਗਾ 3.1% ਜਿਹੜੇ ਆ ਪ੍ਰਾਈਸ ਡ੍ਰੌਪ ਹੋਈ ਆ। 77.11 ਸੈਂਟਸ ਆ ਬੈਰਲ ਜਿਹੜਾ ਕਰੂਡ ਆਇਲ ਹੋਇਆ ਹੈਗਾ, ਉਹਦੇ ਨਾਲ ਪ੍ਰਾਈਸਿਸ ਤੇ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ। ਡੈਫੀਨੇਟਲੀ ਜਿਹੜੀ ਸਪਾਟ ਮਾਰਕੀਟ ਆ ਉਹ ਬੈਟਰ ਕਰ ਰਹੀ ਹੈਗੀ ਆ, ਪਰ ਉਹਦੇ ਨਾਲ ਨਾਲ ਇਹ ਵੀ ਆ ਕਿ ਟਰੱਕਿੰਗ ਕਾਸਟ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ। ਉਹਦੇ ਵਿੱਚ ਟਰੱਕਿੰਗ ਕੰਪਨੀ ਲਈ ਆਲਮੋਸਟ ਜਿਹੜੇ ਪਿਛਲੇ 3 ਸਾਲ ਆ ਬਹੁਤ ਜ਼ਿਆਦਾ ਬਰੂਟਲ ਰਹੇ ਆ। ਜਿੱਦਾਂ ਆਪਾਂ ਅੱਗੇ ਗੱਲ ਕਰਦੇ ਰਹੇ ਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਸਮਾਂ ਜਿਹੜਾ ਮਾੜਾ ਚੱਲਿਆ ਹੈਗਾ। ਸੋ ਜਿਹੜੇ ਲਾਸਿਸ ਹੈਗੇ ਟਰੱਕਿੰਗ ਕੰਪਨੀਆਂ ਲਈ ਉਹ ਜਿਹੜੇ ਰਿਕਵਰ ਕਰਨੇ ਤੇ ਪਲੱਸ ਉਹਦੇ ਨਾਲ ਨਾਲ ਜਿਹੜੀ ਅੱਜ ਦੀ ਹਾਈ ਕਾਸਟ ਜਿਹੜੀ ਹੈਗੀ ਆ ਆਪਰੇਟਿੰਗ ਕਾਸਟ ਹੈਗੀ ਆ ਉਹ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਹੈ, ਜਿਹਦੇ ਵਿੱਚ ਡਰਾਈਵਰ ਕਾਸਟ ਜਿਹੜੀ ਇਸ ਵੇਲੇ ਆਬਵੀਅਸਲੀ ਆਪਾਂ ਸੁਣਦੇ ਹਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਕਿ ਡਰਾਈਵਰ ਕਾਸਟ ਵੀ ਬਹੁਤ ਜ਼ਿਆਦਾ ਵਧੀ ਆ। ਸੋ ਉਹਦੇ ਕਰਕੇ ਜਿਹੜਾ ਇਹ ਪੁਆਇੰਟ ਹੈਗਾ ਡੈਫੀਨੇਟਲੀ ਇਟਸ ਨਾਟ ਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਇਟਸ ਨਾਟ ਡੂਇੰਗ ਗੁੱਡ, ਇਟ ਇਜ਼ ਡੂਇੰਗ ਗੁੱਡ, ਬਟ ਉਹਦੇ ਨਾਲ ਨਾਲ ਚੱਲਦੇ ਆ ਜਿਹੜੀ ਕਾਸਟ ਹੈਗੀ ਆ ਉਹ ਬਹੁਤ ਵਧਣ ਕਰਕੇ ਵੀ ਕਾਫੀ ਜਿਹੜੇ ਸਿਚੁਏਸ਼ਨਸ ਹੈ। ਕਿਉਂਕਿ ਇਸ ਵੇਲੇ ਕੁਐਸਚਨ ਇਹ ਉੱਠ ਰਿਹਾ ਸੀਗਾ ਸਪਾਟ ਮਾਰਕੀਟ ਦੇ ਵਿੱਚ ਕਿ ਕੀ ਇਸ ਵੇਲੇ ਬ੍ਰੋਕਰ ਜਿਹੜਾ ਹੈਗਾ ਉਹ ਮਨੀ ਬਣਾ ਰਿਹਾ ਹੈਗਾ, ਬ੍ਰੋਕਰ ਜ਼ਿਆਦਾ ਮਨੀ ਬਣਾ ਰਿਹਾ ਜਾਂ ਟਰੱਕਿੰਗ ਕੰਪਨੀ ਬਣਾ ਰਹੀ ਹੈ ਜਾਂ ਸ਼ਿਪਰ ਬਣਾ ਰਿਹਾ ਹੈਗਾ। ਸੋ ਇਹਦੇ ਵਿੱਚ ਜਿਹੜੀ ਡਿਸਕਸ਼ਨ ਹੈ ਇਹਦੇ ਵਿੱਚ ਇਹੋ ਹੀ ਸਾਹਮਣੇ ਖੁੱਲ ਕੇ ਆਉਂਦਾ ਕਿ ਜਿਹੜਾ ਛੋਟਾ ਬ੍ਰੋਕਰ ਹੈਗਾ ਆ ਉਹ ਮੇ ਵੀ ਥੋੜੇ ਬਹੁਤ ਪੈਸੇ ਵਧੀਆ ਬਣਾ ਰਿਹਾ ਹੋਵੇ, ਪਰ ਜਿਹੜਾ ਐਵਰੇਜ ਆਊਟ ਬਿਗ ਬ੍ਰੋਕਰ ਹੈਗਾ ਉਹਦੀ ਜਿਹੜਾ ਮਾਰਜਨ ਹੈਗਾ ਉਹ ਅਜੇ ਸਟਿਲ ਉੱਥੇ ਹੀ ਹੈਗਾ, ਕਿਉਂਕਿ ਜਿਹੜੇ ਐਕਸਪੈਂਸਿਸ ਉਹਨਾਂ ਦੇ ਹੋਏ ਹੈਗੇ ਆ ਜਾਂ ਜਿਹੜੇ ਪਿਛਲੇ 3 ਸਾਲਾਂ ਦੇ ਵਿੱਚ ਨੁਕਸਾਨ ਸਾਰਿਆਂ ਨੇ ਲਏ ਹੈਗੇ ਆ ਉਹ ਆਲਮੋਸਟ ਜਿਹੜਾ ਆ ਉਹ ਰਿਕਵਰੀ ਮੋਡ 'ਚ ਹੈਗੀ ਆ। ਡੈਫੀਨੇਟਲੀ ਜਿਹੜੀ ਸਪਾਟ ਮਾਰਕੀਟ ਹੈਗੀ ਆ ਉਹ ਕਾਫੀ ਰੈਕਡ ਬ੍ਰੇਕ ਕਰ ਰਹੀ ਹੈਗੀ ਆ। ਇਸ ਵੇਲੇ ਜਿਹੜੇ ਪ੍ਰਾਈਸਿਸ ਹੈਗੇ ਆ ਆਲਮੋਸਟ ਜਿਹੜੇ ਆਪਾਂ $2 ਦੀ ਰੇਂਜ ਦੇ ਵਿੱਚ ਸਾਰੇ ਫਸੇ ਬੈਠੇ ਸੀਗੇ, ਇਸ ਵੇਲੇ ਪ੍ਰੀਟੀ ਮਚ ਸਾਰਾ ਕੁਝ ਹੀ $3 ਤੋਂ ਉੱਤੇ ਚੱਲ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਕਾਸਟ ਹੈਗੀ ਆ ਉਹ ਵੀ ਵਧੀ ਆ, ਜਿਹਦੇ ਨਾਲ ਨਾਲ ਪ੍ਰਾਈਸਿਸ ਜਿਹੜਾ ਇਨਪੁਟ ਕਾਸਟ ਆ ਉਹ ਓਵਰਆਲ ਵੱਧ ਚੁੱਕੀ ਹੋਈ ਉਹਦੇ ਕਰਕੇ। ਮੈਨੂੰ ਇੱਕ ਰੀਸੈਂਟਲੀ ਗੈਸ ਸਟੇਸ਼ਨ ਤੇ ਟਰੱਕਰ ਜਿਹੜਾ ਉਹ ਮਿਲਿਆ ਸੀਗਾ, ਮੈਂ ਕਿਹਾ ਵੀ ਹੁਣ ਤਾਂ ਰੇਟ ਠੀਕ ਆ। ਕਹਿੰਦਾ ਰੇਟ ਤਾਂ ਠੀਕ ਆ ਪਰ ਡੀਜ਼ਲ ਨੇ ਧੂੰਆਂ ਕੱਢਿਆ ਆ, ਕਹਿੰਦਾ ਬੈਕ ਹਾਲ ਹੈ ਹੀ ਨਹੀਂ। ਇੱਕ ਪਾਸੇ ਵੱਲ ਨੂੰ ਹੀ ਜਿਹੜਾ ਉਹ ਸਿਚੁਏਸ਼ਨ ਉਹ ਵਾਲੇ ਪ੍ਰਾਈਸ ਠੀਕ ਆ, ਵਾਪਸੀ ਕਹਿੰਦੇ ਵੀ ਐਮਟੀ ਮਾਈਲ ਹੀ ਜਿਹੜੇ ਕਾਈਂਡ ਆਫ ਕਰਨੇ ਜਿਹੜੇ ਉਹ ਪੈ ਰਹੇ ਆ ਤੇ ਦਿਨ ਉਹਨਾਂ ਨੇ ਹੁਣ ਲੰਬੇ ਕਰਤੇ ਆ। ਜੇ ਪ੍ਰਾਈਸ ਵਧਾਇਆ ਆ ਤੇ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਖਿੱਚਵਾਂ ਲੋਡ, ਓਦਾਂ ਨਹੀਂ ਵੀ ਹਫਤੇ ਦੇ ਜੇ ਜਾਂ ਮਹੀਨੇ ਦੇ ਜਿਹੜੇ 3-4 ਸੀਗੇ ਲੋਡ ਉਹਦੇ ਵਿੱਚੋਂ ਇੱਕ ਓਵਰਆਲ ਜਿਹੜਾ ਉਹ ਘਟ ਗਿਆ। ਸੋ ਬੈਲੈਂਸ ਜਿਹਾ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਉਹ ਜ਼ਰੂਰ ਬਣਿਆ ਹੈਗਾ ਆ, ਵਿਚ ਆਈ ਥਿੰਕ ਇਜ਼ ਅ ਗੁੱਡ ਥਿੰਗ ਵੀ ਤੁਹਾਨੂੰ ਆਵਰ ਆਫ ਜਿਹੜੀ ਸਰਵਿਸ ਦੇ ਹਿਸਾਬ ਦੇ ਨਾਲ ਚੱਲਣ ਦਾ ਇੱਕ ਵਧੀਆ ਮੌਕਾ ਜਿਹੜਾ ਉਹ ਮਿਲੂਗਾ। ਉਹ ਟਾਈਮ ਵਾਲਾ ਤਾਂ ਵਧੀਆ ਚੀਜ਼ ਜਿਹੜੀ ਉਸ ਦੇ ਵਿੱਚ ਹੋਈ ਹੈ। ਰਾਜਕਰਨ ਦੇਖੋ ਇਹ ਇੱਕ ਇੰਡਸਟਰੀ ਸਟੈਂਡਰਡ ਹੈਗਾ। ਜੇ ਤੁਸੀਂ ਇੰਡਸਟਰੀ ਦੇ ਵਿੱਚ ਲੌਂਗ ਟਰਮ ਤੋਂ ਕੰਮ ਕਰ ਰਹੇ ਆ ਨਾ, ਤੇ ਮੈਂ ਨਵੇਂ ਜਿਹੜੇ ਆਪਣੇ ਨਿਊ ਐਂਟਰੈਂਟ ਹੈਗੇ ਆ, ਜਿਹੜੀਆਂ ਨਵੀਆਂ ਕੰਪਨੀਆਂ ਆਈਆਂ ਜਾਂ ਨਵੇਂ ਪਿਛਲੇ 5-7-10 ਸਾਲਾਂ ਦੇ ਵਿੱਚ ਆਏ ਹੈਗੇ ਆ, ਉਹਨਾਂ ਦੇ ਲਈ ਇੱਕ ਚੀਜ਼ ਇਹ ਮੈਂ ਦੱਸ ਦਿਆਂ ਕਿ ਇੰਡਸਟਰੀ ਸਟੈਂਡਰਡ ਹੈਗਾ
ਤੁਹਾਨੂੰ ਦੋਨੋਂ ਪਾਸਿਓਂ ਮੋਟਾ ਰੇਟ ਨਹੀਂ ਮਿਲਦਾ ਹੈਗਾ। ਯੂ ਵਿਲ ਨੈਵਰ ਗੈਟ ਬੋਥ ਸਾਈਡਸ $10 ਪਰ ਮਾਈਲ। ਇਹ ਸੋਚ ਕੇ ਦੇਖ ਲਓ, ਇਹ ਸਮਝ ਲਓ ਕਿ ਤੁਹਾਨੂੰ ਦੋਨੋਂ ਪਾਸਿਆਂ ਤੋਂ $4 ਨੂੰ $10 ਨੂੰ ਮਾਈਲ ਨਹੀਂ ਮਿਲਣਾ ਹੈਗਾ, ਅਨਲੈਸ ਅੰਟਿਲ ਤੁਹਾਡਾ ਕਿਤੇ ਲੱਕ ਲੱਗ ਜਾਂਦਾ। ਤੁਹਾਨੂੰ ਇੱਕ ਸਾਈਡ ਤੋਂ ਤੁਹਾਨੂੰ ਹਾਈ ਪ੍ਰਾਈਸ ਮਿਲਦੀ ਆ, ਦੂਜੀ ਸਾਈਡ ਤੋਂ ਤੁਹਾਨੂੰ ਕਾਸਟ ਕਵਰੇਜ ਹੁੰਦੀ ਆ। ਸੋ ਤੁਸੀਂ ਐਵਰੇਜ ਮਾਈਲ ਕੱਢਣਾ ਹੈਗਾ ਕਿ ਤੁਹਾਡਾ ਜਾਣ ਲੱਗਿਆ ਜੇ ਤੁਹਾਨੂੰ $10 ਮਿਲੇ ਆ, ਆਉਣ ਲੱਗਿਆ ਜੇ ਤੁਹਾਨੂੰ $1.5 ਮਿਲਿਆ, ਤੇ ਤੁਹਾਡੀ ਐਵਰੇਜ ਪਰ ਮਾਈਲ ਕਾਸਟ ਕੀ ਆ। ਸੋ ਉੱਥੇ ਤੁਹਾਡਾ ਨਿਬੇੜਾ ਹੋਣਾ ਆ। ਜੇ ਤੁਸੀਂ ਇਹ ਸੋਚਦੇ ਆ ਕਿ ਇੱਕ ਸਾਈਡ ਨੂੰ, ਹੁਣ ਬ੍ਰੋਕਰ ਨੂੰ ਪਤਾ ਕਿ ਇੱਕ ਟਰੱਕ ਜਿਹੜਾ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਤੇ ਉਹ ਜਾਰਜੀਆ ਗਿਆ ਹੈਗਾ, ਹੁਣ ਜੇ ਬ੍ਰੋਕਰ ਉਹਨੂੰ ਪ੍ਰੈਡਿਕਟ ਕਰ ਦਿੰਦਾ ਕਿ ਜਿਹੜਾ ਇਹ ਕੈਰੀਅਰ ਹੈਗਾ ਇਹਨੇ ਜਾਰਜੀਆ ਤੋਂ ਵਾਪਸ ਆਉਣਾ ਆ ਕੈਲੀਫੋਰਨੀਆ ਨੂੰ, ਠੀਕ ਹੈ ਨਾ, ਦੇ ਨੋ ਜਦੋਂ ਤੁਸੀਂ ਕੈਲੀਫੋਰਨੀਆ 'ਚ ਆ ਉਦੋਂ ਨਹੀਂ ਬ੍ਰੋਕਰ ਨੂੰ ਪਤਾ ਤੁਸੀਂ ਕਿੱਥੇ ਜਾਣਾ, ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਚੇਂਜ ਕਰ ਸਕਦੇ। ਪਰ ਜਦੋਂ ਤੁਸੀਂ ਜਾਰਜੀਆ ਤੋਂ ਕੈਲੀਫੋਰਨੀਆ ਵਾਪਸ ਘਰ ਨੂੰ ਆਉਣਾ, ਬ੍ਰੋਕਰ ਦੇ ਕੋਲ ਤੁਹਾਡੀ ਪ੍ਰੈਡਿਕਟੇਬਿਲਿਟੀ ਆ। ਸੋ ਜਦੋਂ ਤੁਹਾਡੀ ਪ੍ਰੈਡਿਕਟੇਬਿਲਿਟੀ ਹੈ ਕਿ ਤੁਸੀਂ ਜਾਣਾ ਹੀ ਜਾਣਾ ਘਰ ਨੂੰ ਵਾਪਸ, ਦੈਨ ਯੂਰ ਰੇਟ ਡ੍ਰੌਪਸ। ਜਾਂ ਤਾਂ ਤੁਸੀਂ ਇਹ ਕਰ ਸਕਦੇ ਆ, ਅਸੀਂ ਬਹੁਤ ਆਪਣੀ ਕੰਪਨੀ ਦੇ ਵਿੱਚ ਜਦੋਂ ਪ੍ਰੀਵੀਅਸਲੀ ਕੰਮ ਕਰਦੇ ਸੀ, ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਸੀਗੇ ਕਿ ਟ੍ਰਾਇੰਗਲ ਜਿਹੜਾ ਹੈਗਾ, ਜਦੋਂ ਤੁਸੀਂ ਕੰਮ ਕਰਦੇ ਆ ਤੁਸੀਂ ਜਸਟ ਡੂ ਦ ਟ੍ਰਾਇੰਗਲ, ਡੋਂਟ ਡੂ ਡਾਇਰੈਕਟ ਗੋ ਰਾਊਂਡ ਸਰਕਲ ਨਾ ਲਾਓ, ਟ੍ਰਾਇੰਗਲ ਲਾ ਲਓ ਕਿ ਤੁਸੀਂ ਇੱਥੋਂ ਗਏ ਆ, ਇੱਥੋਂ ਤੁਸੀਂ ਜਾਰਜੀਆ ਗਏ ਆ, ਜਾਰਜੀਆ ਤੋਂ ਤੁਸੀਂ ਲੋਡ ਚੱਕ ਕੇ ਲਰੀਡੋ ਚਲੇ ਗਏ ਆ, ਲਰੀਡੋ ਤੋਂ ਲੋਡ ਚੱਕ ਕੇ ਕੈਲੀਫੋਰਨੀਆ ਆ ਗਏ ਆ, ਜਾਂ ਜਾਰਜੀਆ ਤੋਂ ਤੁਸੀਂ ਮਿਡਵੈਸਟ ਚਲੇ ਗਏ ਆ, ਮਿਡਵੈਸਟ ਤੋਂ ਕੈਲੀਫੋਰਨੀਆ ਜਾਂਦੇ। ਸੋ ਟਰਾਈ ਟੂ ਟੇਕ ਅਵੇ ਕਿ ਤੁਹਾਡੀ ਪ੍ਰੈਡਿਕਟੇਬਿਲਿਟੀ ਜਿਹੜੀ ਆ ਤੁਹਾਡੀ ਆਟੋਮੈਟਿਕ, ਤੁਹਾਨੂੰ ਅਗਲੇ ਨੂੰ ਜਿਹੜਾ ਪਤਾ ਲੱਗ ਜਾਂਦਾ ਕਿ ਤੁਸੀਂ ਇੱਥੇ ਜਾਣਾ ਹੀ ਜਾਣਾ, ਫਿਰ ਉੱਥੇ ਤੁਹਾਨੂੰ ਪੂਰਾ ਰੇਟ ਨਹੀਂ ਮਿਲਦਾ।